अस्सलाम वालेकुम दोस्तों, सोच ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਮੈਂ ਗੱਲ ਕਰਾਂਗਾ ਕਿ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਮੋਟੀਵੇਸ਼ਨ ਸਪੀਕਰ ਹੁੰਦੇ ਨੇ ਉਹ ਜਦੋਂ ਸਪੀਚ ਦਿੰਦੇ ਨੇ ਤੇ ਤੁਹਾਡੀ ਮੋਟੀਵੇਸ਼ਨ ਉੱਪਰ ਚਲੀ ਜਾਂਦੀ ਹੈ ਇੱਕ ਵਕਤ 'ਚ। ਲੇਕਿਨ ਉਹ ਮੋਟੀਵੇਸ਼ਨ ਜਿਹੜੀ ਹੈ ਨਾ ਅਕਸਰ ਅਕਸਰ ਆਰਜ਼ੀ ਸਾਬਤ ਹੁੰਦੀ, ਯਾਨੀ ਕਿ ਥੋੜੀ ਦੇਰ ਵਾਸਤੇ ਤੁਸੀਂ ਬਹੁਤ ਉੱਪਰ ਚਲੇ ਜਾਂਦੇ ਜੇ, ਲੇਕਿਨ ਅਗਲੇ ਦਿਨ ਫੇਰ ਹੀ ਉੱਥੇ ਖੜੇ ਹੁੰਦੇ ਜੇ। ਇਹਦੀ ਵਜ੍ਹਾ ਕੀ? ਇਹਦੇ ਪਿੱਛੇ ਪੂਰੀ ਇੱਕ ਬ੍ਰੇਨ ਸਾਇੰਸ ਹੈ। ਬ੍ਰੇਨ ਸਾਇੰਸ ਇਹ ਹੈ ਕਿ ਮੋਟੀਵੇਸ਼ਨ ਸਪੀਕਰ ਅਕਸਰ ਤੁਹਾਨੂੰ ਫਿਊਚਰ ਦੇ ਬਾਰੇ ਦੱਸਣਗੇ, ਔਰ ਜਦੋਂ ਤੁਹਾਡਾ ਦਿਮਾਗ ਫਿਊਚਰ ਦੇ ਬਾਰੇ ਅੱਛੀ ਅੱਛੀਆਂ ਚੀਜ਼ਾਂ ਸੁਣ ਰਿਹਾ ਹੁੰਦਾ ਨਾ, ਤੇ ਦਿਮਾਗ ਉਸ ਚੀਜ਼ ਨੂੰ ਉਵੇਂ ਹੀ ਲੈਂਦਾ ਕਿ ਤੁਸੀਂ ਉੱਥੇ ਪਹੁੰਚ ਗਏ ਜੇ, ਔਰ ਇੰਨਾ ਹੀ ਤੁਸੀਂ ਅੱਛਾ ਫੀਲ ਕਰਦੇ ਜੇ, ਤੁਸੀਂ એનર્ਜੀ ਫੀਲ ਕਰਦੇ ਜੇ। ਕਿਉਂਕਿ ਤੁਸੀਂ ਜਦੋਂ ਅੱਛਾ ਫੀਲ ਕਰਦੇ ਜੇ, ਤੁਹਾਡੇ ਦਿਮਾਗ 'ਚ ਕੈਮੀਕਲ ਰਿਲੀਜ਼ ਹੁੰਦਾ ਜਿਹਨੂੰ ਅਸੀਂ ਡੋਪਾਮਾਈਨ ਕਹਿੰਦੇ, ਜਿਹਦੀ ਵਜ੍ਹਾ ਤੁਹਾਨੂੰ ਅੱਛਾ ਵੀ ਲੱਗਦਾ ਹੈ, ਔਰ ਥੋੜੀ ਦੇਰ ਵਾਸਤੇ ਤੁਹਾਡਾ ਜਿਹੜਾ ਜੋਸ਼ ਔਰ ਜਜ਼ਬਾ ਹੈ ਨਾ ਉਹ ਉੱਪਰ ਚਲਾ ਜਾਂਦਾ। ਲੇਕਿਨ ਫਿਰ ਕੀ ਹੁੰਦਾ, ਜਦੋਂ ਡੋਪਾਮਾਈਨ ਥੱਲੇ ਆਉਂਦਾ ਨਾ, ਤੁਸੀਂ ਰੂਟੀਨ 'ਚ ਫਿਰ ਆ ਜਾਂਦੇ। ਕਿਉਂਕਿ ਹਮੇਸ਼ਾ ਯਾਦ ਰੱਖਿਆ ਜੇ ਕਿ ਜਿਹੜਾ ਜਿਹੜਾ ਤੁਹਾਡਾ ਦਿਮਾਗ ਹੈ ਨਾ, ਉਹਨੂੰ ਅਲਫਾਜ਼ ਵਕਤੀ ਤੌਰ ਤੇ ਮੋਟੀਵੇਸ਼ਨ ਦੇ ਸਕਦੇ ਨੇ, ਲੇਕਿਨ ਜਿਹੜੀ ਹਕੀਕੀ ਮੋਟੀਵੇਸ਼ਨ ਔਰ ਤਰੱਕੀ ਹੈ ਉਹ ਸਿਰਫ ਆਦਤ ਬਣਾਉਣ ਨਾਲ। ਯਾਨੀ ਕਿ ਅਗਰ ਤੁਸੀਂ ਉਸ ਚੀਜ਼ ਦੀ ਆਦਤ ਬਣਾਓਗੇ, ਯਾਨੀ ਕੰਮ ਕਰਨ ਦੀ ਆਦਤ, ਮਿਹਨਤ ਦੀ ਆਦਤ, ਪਲੈਨਿੰਗ ਦੀ ਆਦਤ, ਔਰ ਫਿਰ ਉਸ ਤੇ ਅਮਲ ਕਰੋਗੇ, ਫਿਰ ਸਹੀ ਤੁਹਾਨੂੰ ਕਾਮਯਾਬੀ ਮਿਲੇ। ਲਿਹਾਜ਼ਾ ਹਮੇਸ਼ਾ ਯਾਦ ਰੱਖਿਆ ਜੇ ਕਿ ਜਿਹੜੀ ਮੋਟੀਵੇਸ਼ਨ ਹੈ ਉਹ ਇੱਕ ਅੱਛੀ ਸ਼ੁਰੂਆਤ ਤੇ ਹੋ ਸਕਦੀ ਹੈ, ਲੇਕਿਨ ਕਾਮਯਾਬੀ ਹਮੇਸ਼ਾ ਤੁਹਾਨੂੰ ਆਦਤ ਤੇ ਅਮਲ ਨਾਲ ਮਿਲੇਗੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ। ਹੋ ਸਕਿਆ ਤੇ ਵੀਡੀਓ ਵੀ ਬਣਾ